ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। 8 ਜੂਨ ਨੂੰ ਭਾਈ ਕਨ੍ਹਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਰਾਤ ਨੂੰ 8 ਤੋਂ 10 ਵਜੇ ਤੱਕ ਦਾਸ ਕੀਰਤਨ ਕਰਨ ਵਾਸਤੇ ਪਹੁੰਚ ਰਿਹਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਤਕਰੀਬਨ 7:30 ਵਜੇ ਇਸ ਅਸਥਾਨ 'ਤੇ ਪਹੁੰਚ ਜਾਣਾ। 8 ਤੋਂ 10 ਵਜੇ ਤੱਕ ਅਸੀਂ ਸਾਰੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਕਥਾ ਕੀਰਤਨ ਦਾ ਆਨੰਦ ਮਾਣਾਂਗੇ। ਔਰ ਜਿੰਨੀਆਂ ਵੀ ਫਗਵਾੜੇ ਦੀਆਂ ਸੰਗਤਾਂ ਨੇ, ਜਲੰਧਰ ਦੀਆਂ, ਲੁਧਿਆਣੇ ਦੀਆਂ, ਗੁਰਾਇਆਂ, ਹੋਰ ਜਿਹੜੇ ਨੇੜੇ ਤੇੜੇ ਇਲਾਕੇ ਨੇ, ਜਿੱਥੇ ਜਿੱਥੇ ਤੁਸੀਂ ਰੋਜ਼ ਸੁਣਦੇ ਹੋ, ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਵਹੀਰਾਂ ਘੱਤ ਕੇ 10 20 ਨੂੰ ਨਾਲ ਲੈ ਕੇ ਸਾਰੀਆਂ ਸੰਗਤਾਂ ਨੇ 8 ਜੂਨ ਨੂੰ ਫਗਵਾੜਾ ਜੋ ਭਾਈ ਕਨ੍ਹਈਆ ਜੀ ਸੇਵਾ ਸਿਮਰਨ ਕੇਂਦਰ, ਉਸ ਸਥਾਨ 'ਤੇ ਦਰਸ਼ਨ ਦੇਣੇ। ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਉਹਨਾਂ ਵੱਲੋਂ ਇਹ ਉਦਮ ਉਪਰਾਲਾ ਕੀਤਾ ਜਾ ਰਿਹਾ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ, ਸਭ ਨੇ ਹੁਮ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 10 ਜੂਨ ਨੂੰ ਰਾਤ 8 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੁੰਦਰ ਵਿਹਾਰ ਨੇੜੇ ਮੀਰਾ ਬਾਗ, ਪੱਛਮੀ ਵਿਹਾਰ, ਦਿੱਲੀ ਵਿਖੇ ਕੀਰਤਨ ਸਮਾਗਮ ਹੋ ਰਹੇ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨੇਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਅਤੇ ਮੈਂ ਸਭ ਨੂੰ ਬੇਨਤੀ ਕਰਦਾ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਡਾਕੂਮੈਂਟਸ ਚਾਹੀਦੇ ਨੇ, ਟਰਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ, ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ, ਤੁਹਾਡਾ ਜੀਵਨ ਉੱਚਾ ਸੁੱਚਾ ਬਣੇ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਔਰ ਤੁਹਾਡੀ ਸਿਹਤ ਰਾਜੀ ਰਵੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ ਤੁਸੀਂ ਪੈਰਾਂ 'ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤਿ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ। ਅਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਔਰ 18 ਜੂਨ ਨੂੰ 12 ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਸਾਰੇ ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਰਸ ਕੀਤਾ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਧਮੋਰਾ ਰਾਮਪੁਰ ਯੂਪੀ ਵਿਖੇ ਇਕੱਤਰਿਤ ਹੋਇਆ ਔਰ ਵੱਡੀ ਗਿਣਤੀ ਦੇ ਵਿੱਚ ਇਕੱਤਰਿਤ ਹੋ ਰਿਹਾ ਹੈ।
ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਜੁੜੇ ਨੇ, ਜੁੜ ਰਹੇ ਨੇ, ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਦੇ ਮਾਧਿਅਮ ਰਾਹੀਂ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਔਰ ਜੁੜ ਰਹੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ ਹੈ। ਜਿਨ੍ਹਾਂ ਨੇ ਅਜੇ ਤੱਕ ਸ਼ੇਅਰ ਨਹੀਂ ਕੀਤਾ, ਅੱਗੇ ਤੋਂ ਅੱਗੇ ਸ਼ੇਅਰ ਕਰੋ, ਔਰ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਕਿਰਪਾ ਕਰਕੇ ਕਰ ਲਓ। ਆਓ ਬੜੇ ਪਿਆਰ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਕੁਝ ਕਮੈਂਟ ਆਓ ਪਹਿਲੇ ਵਾਹਿਗੁਰੂ ਗੁਰੂ ਮੰਤਰ ਦੇ ਜਾਪ ਦੀ ਹਾਜ਼ਰੀ ਲਾ ਲਓ, ਉਸ ਤੋਂ ਬਾਅਦ ਜਿਵੇਂ ਗੁਰੂ ਪਿਤਾ ਕਿਰਪਾ ਕਰਨਗੇ ਤੁਹਾਡੇ ਦੀਦਾਰ ਕਰਾਂਗੇ। ਤੇ ਮੇਰੀ ਇੱਕ ਨਿਮਰਤਾ ਸਹਿਤ ਬੇਨਤੀ ਜ਼ਰੂਰ ਕਬੂਲਿਓ, ਜਿਨ੍ਹਾਂ ਕੋਲ ਮੋਬਾਈਲ ਫੋਨ ਨੇ ਬੰਦ ਕਰ ਦੇਣਾ ਜਾਂ ਸਾਇਲੈਂਟ ਮੋਡ ਤੇ ਕਰ ਦੇਣਾ। ਹਾਂ, ਵੀਡੀਓ ਕੋਈ ਬਣਾਉਣੀ ਉਹ ਗੱਲ ਵੱਖਰੀ ਹੈ, ਸ਼ਬਦ ਪੜ੍ਹਨਾ ਉਹ ਗੱਲ ਵੱਖਰੀ ਹੈ, ਪਰ ਕਰਨੇ ਸੁਣਨੇ ਨਹੀਂ ਮੋਬਾਈਲ, ਇਹ ਬੇਨਤੀ ਹੈ। ਨਾ WhatsApp ਕਰਨੇ, ਨਾ ਫੇਸਬੁੱਕਾਂ ਚਲਾਉਣੀਆਂ, ਬਿਲਕੁਲ ਟਿਕਾਓ ਵਿੱਚ। ਔਰ ਕਿਸੇ ਨੇ ਵੀ ਗੱਲਾਂ ਬਾਤਾਂ ਨਹੀਂ ਕਰਨੀਆਂ, ਜਿਹੜਾ ਮੇਨ ਕੰਮ ਆਪਾਂ ਕਰਨਾ ਹੈ ਉਹ ਕਰੀਏ। ਵੀਰਾਂ ਨੂੰ ਮੈਂ ਬੇਨਤੀ ਕਰਦਾ ਨਾਲ ਹੋ ਜਾਓ, ਭਾਵੇਂ ਮੈਨੂੰ ਪਤਾ ਗਰਮੀ ਬਹੁਤ ਹੈ, ਥੋੜਾ ਗਾਂਹ ਹੋ ਜਾਓ। ਜਿਹੜੇ ਇੱਧਰ ਬੈਠੇ ਨੇ ਵਿਚਲੀ ਜਗ੍ਹਾ ਜਿਹੜੀ ਖਾਲੀ ਹੈ ਨਾ, ਇਹ ਅੱਗੇ ਆ ਜਾਓ ਸਾਰੇ, ਬਚਨ ਮੰਨੋ, ਆਖੋ ਧੰਨ ਗੁਰੂ ਰਾਮਦਾਸ ਜੀ, ਅੱਗੇ ਆ ਜਾਓ, ਬਚਨ ਮੰਨੋ ਸਾਰੇ, ਅੱਗੇ ਆ ਜਾਓ, ਬੇਨਤੀ ਮੰਨੋ, ਗਾਂਹ ਹੋ ਜਾਓ, ਕਿਉਂਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਰਤਨ ਕਰਨਾ ਹੈ। ਆਓ ਸਭ ਤੋਂ ਪਹਿਲੇ ਕੋਈ ਰਸਨਾ ਮਾਝੀ ਨਾ ਰਹੇ, ਵਾਹਿਗੁਰੂ ਗੁਰੂ ਮੰਤਰ ਦਾ ਜਾਪ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ। ਸਤਿਗੁਰੂ ਸੇਵਾ ਲੈਣ, ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ। ਵਾਹਿਗੁਰੂ 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 ਜਪੋ ਵਾਹਿਗੁਰੂ 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 ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। हम अब गुण परे एक गुण नाही, अमृत छाटे बिखे बिख खा
नरक खाए। माया मोह परम पै फूले, शुद्ध दारा स्यो प्रीत लगाई। माया मोह परम पै फूले, सुत दारा स्यो प्रीत लगाई। वाहिगुरु 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 वाहेगुरु 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 वाहेगुरु। पानी अंदर ना बरताओ जी। बेटा बाहर रह जाओ, अंदर ना बरताओ। अंदर ना बरताओ बेटा, अंदर ना बरताओ। एक उत्तम पंथ सुनियो गुर संगत, तह मिलत जम त्रास मिटाई। एक उत्तम पंथ गुर संगत, तह मिलत जम त्रास मिटाए। एक अरदास पाठ की रत की, गुर रामदास राखो सरनाई। एक अरदास पाठ की रत की, गुरु रामदास राखो सरनाई। वाहिगुरु 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 वाहेगुरु 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 वाहेगुरु। धन गुरु रामदास जी, गुरु रामदास जी, सारे प्यार लखन जी, धन बाबा दीप सिंह जी। तुमरी शरण तुम्हारी आसा, तुम ही सजन सुहेले। तुम्हारी शरण तुम्हारी आसा, तुम ही सजन सुहेले। राखो राखन हारे दयाल, नानक करके गोले। राखो राखण हार दयाला, नानक
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਸਾਰੇ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ 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 ਵਾਹਿਗੁਰੂ। ਸਾਰੇ ਵਾਹਿਗੁਰੂ 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 ਸਾਰੀ ਸੰਗਤ ਬੋਲੋ ਜੀ। ਵਾਹਿਗੁਰੂ 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 ਵਾਹਿਗੁਰੂ। ਗੁਰੂ ਤੁਹਾਡੀ ਆਵਾਜ਼। ਵਾਹਿਗੁਰੂ ਸੰਗਤ ਜੀ ਤੁਹਾਡੀ ਆਵਾਜ਼। ਸੰਗਤ ਬੋਲੇ ਸੰਗਤ ਜਪੇ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਪਿਆਰਿਓ ਹੋਰ ਉੱਚੀ ਹੋਰ ਉੱਚੀ ਹੋਰ ਉੱਚੀ। ਸ਼ੁਕਰਾਨੇ
ਹੋਰ ਉੱਚੀ ਵਾਹਿਗੁਰੂ 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 ਕੋਈ ਢਿੱਲਾ ਨਾ ਪਵੇ ਪਿਆਰਿਓ ਵਾਹਿਗੁਰੂ 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 ਗੱਜ ਕੇ ਵਾਹਿਗੁਰੂ ਵਾਹਿਗੁਰੂ ਤੁਹਾਡੀ ਆਵਾਜ਼ ਭੈਣਾਂ ਜਿਹੜੀਆਂ ਬੈਠੀਆਂ ਸਾਰੀਆਂ ਗੱਜ ਵਾਹਿਗੁਰੂ 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 ਜਪੋ ਵਾਹਿਗੁਰੂ 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 ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਜਿਹੜੇ ਰੋਜ਼ ਦੇ ਪਰਿਵਾਰਕ ਮੈਂਬਰ ਹੋ ਤੁਸੀਂ। ਦੁਪਹਿਰੀ 3 ਤੋਂ 4 ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ ਜਾਂ ਸਾਡੇ YouTube ਚੈਨਲਾਂ ਦੇ ਮਾਧਿਅਮ ਰਾਹੀਂ ਜੁੜਦੇ ਹੋ। ਉਹਨਾਂ ਨੂੰ ਪਤਾ ਹੈ ਮੈਂ ਇੱਕ ਦੋ ਜ਼ਰੂਰੀ ਬੇਨਤੀਆਂ ਕਰਕੇ ਫਿਰ ਸ਼ਬਦ ਪੜ੍ਹਨਾ। ਅੱਜ ਵੀ ਇੱਕੋ ਹੀ ਬੇਨਤੀ ਮੈਂ ਕਰਨੀ, ਫਿਰ ਸ਼ਬਦ ਪੜ੍ਹਨਾ। ਉਸ ਤੋਂ ਪਹਿਲੇ ਇੱਕ ਵਾਰੀ ਪੁੱਛਣਾ ਤੁਹਾਡੇ ਕੋਲੋਂ, ਚੜ੍ਹਦੀ ਕਲਾ 'ਚ ਹੋ? ਵਾਹ ਵਾਹ। ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ ਦੇ ਵਿੱਚ ਥੋੜਾ ਜਿਹਾ ਸਮਾਂ ਆਪਾਂ ਹੋਰ ਬੈਠਣਾ। ਬੇਸ਼ੱਕ ਗਰਮੀ ਬਹੁਤ ਹੈ, ਪਰ ਆਪਣੇ ਮਾਈਂਡ ਦੇ ਵਿੱਚ ਬਾਬਾ ਨੰਦ ਸਿੰਘ ਜੀ ਦੀ ਇੱਕ ਗੱਲ ਪੱਕੀ ਫਿੱਟ ਕਰ ਲਓ। ਪਤਾ ਕੀ ਬਾਬਾ ਨੰਦ ਸਿੰਘ ਸਾਹਿਬ ਬਚਨ ਕਰਦੇ ਸੀ, ਕਹਿੰਦੇ ਜਿਹੜੀ ਗਰਮੀ ਸੰਗਤ ਦੇ ਵਿੱਚ ਆ ਕੇ ਤੂੰ ਸਹਾਰ ਲਏਗਾ ਨਾ, ਗੁਰੂ ਨਾਨਕ ਗੁਰੂ ਰਾਮਦਾਸ ਤੈਨੂੰ ਨਰਕਾਂ ਦੀ ਗਰਮੀ ਤੋਂ ਬਚਾ ਲੈਣਗੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਕਈ ਵਾਰੀ ਕਹਿੰਦੇ ਆ ਨਾ ਗਰਮੀ ਬੜੀ ਲੱਗੀ ਉੱਥੇ ਗਏ, ਇਹ ਗਰਮੀ ਨਹੀਂ, ਪਤਾ ਨਹੀਂ ਕਿੰਨੀ ਕੁ ਦੁੱਖਾਂ ਦੀ, ਕਿੰਨੀ ਕੁ ਨਰਕਾਂ ਦੀ ਗਰਮੀ ਬਾਪੂ ਸਾਡੀ ਕੱਟ ਰਿਹਾ ਹੈ। ਵਿਸ਼ਵਾਸ ਨਾਲ ਰਹਿਣਾ। ਸੰਗਤ ਵਿੱਚ ਕਈ ਵਾਰੀ ਜਾਈਏ ਧੱਕੇ ਵੀ ਪੈਂਦੇ ਨੇ, ਬਾਹਲਾ ਇਕੱਠ ਹੋਵੇ ਧੱਕੇ ਪੈ ਜਾਂਦੇ। ਜੇ ਅਸੀਂ ਗਏ ਧੱਕੇ ਪਏ, ਬਾਬਾ ਕਹਿੰਦਾ, ਬਾਬਾ ਨੰਦ ਸਿੰਘ ਜੀ ਦਾ ਬਚਨ ਕਹਿੰਦੇ ਜਿਹੜੇ ਧੱਕੇ ਸੰਗਤ ਵਿੱਚ ਆ ਕੇ ਸਹਾਰ ਲਏਗਾ ਨਾ, ਗੁਰੂ ਨਾਨਕ ਤੈਨੂੰ ਨਰਕਾਂ ਦੇ ਧੱਕਿਆਂ ਤੋਂ ਬਚਾ ਲਏਗਾ। ਹਾਂਜੀ, ਪੂਰੀ ਸ਼ਰਧਾ ਪੂਰੇ ਵਿਸ਼ਵਾਸ ਨਾਲ ਰਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਜਿੱਥੇ ਖੁਸ਼ੀ ਹੋਵੇ ਨਾ, ਖੁਸ਼ੀ ਸੱਚੀ ਗੱਲ ਏ, ਫਿਰ ਗਰਮੀ ਸਰਦੀ ਨਹੀਂ ਉੱਥੇ ਲੱਗਦੀ, ਭੁੱਖ ਪਿਆਸ ਵੀ ਨਹੀਂ। ਘਰ ਦੇ ਵਿੱਚ ਵਿਆਹ ਹੋਵੇ, ਮੁੰਡੇ ਦੀ ਮਾਂ ਕਈ ਵਾਰੀ 2-2 ਦਿਨ ਕੁਝ ਨਹੀਂ ਖਾਂਦੀ, ਆਏ ਗਏ ਮਹਿਮਾਨਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ ਮਾਂ। ਮੈਨੂੰ ਚਾਅ ਏ ਮੇਰੇ ਪੁੱਤ ਦਾ ਵਿਆਹ ਹੈ। ਹਾਂਜੀ,
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅੱਜ ਵੀ ਇੱਥੇ ਖੁਸ਼ੀ ਏ, ਉਹ ਕੀ? ਇੱਕ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਪਾਂ ਸਾਰੇ ਰਲ ਮਿਲ ਕੇ ਆਗਮਨ ਪੁਰਬ ਮਨਾ ਰਹੇ ਹਾਂ, ਵੱਡੀ ਖੁਸ਼ੀ। ਤੇ ਦੂਜੀ ਖੁਸ਼ੀ ਕੀ? ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਜੋ ਤੁਹਾਡਾ ਚੱਲ ਰਿਹਾ ਹੈ ਅੰਮ੍ਰਿਤਸਰ ਰਾਮ ਤੀਰਥ ਰੋਡ ਤੇ, ਇੱਥੇ ਪਰਿਵਾਰ ਨੇ ਉਦਮ ਕੀਤਾ, ਉਹਨਾਂ ਦੀ ਵੀ ਹਾਜ਼ਰੀ ਮੈਂ ਸੰਗਤ 'ਚ ਖਲੋ ਕੇ ਲਵਾਵਾਂਗਾ ਅਖੀਰ ਤੇ। ਉਹਨਾਂ ਨੇ ਉਦਮ ਕੀਤਾ, ਨਾਲ ਦੀ ਜਿਹੜੀ ਜਗ੍ਹਾ ਇੱਧਰ ਤੁਹਾਡੇ ਚਰਨ ਪਵਾਵਾਂਗੇ ਹੁਣੇ, ਇਹ ਸਾਰੀ ਜਗ੍ਹਾ ਜੋ ਟਰਸਟ ਨੂੰ ਦਿੱਤੀ ਹੈ ਇੱਥੇ ਭਲੇ ਦੇ ਕਾਰਜ ਕਰਨ ਵਾਸਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ ਤੁਹਾਡੀ ਨਵੀਂ ਜਗ੍ਹਾ ਦੇ ਉੱਤੇ ਇਹ ਸਾਰਾ ਸਮਾਗਮ ਹੋ ਰਿਹਾ ਮਹਾਰਾਜ ਜੀ ਦੀ ਮਿਹਰ ਦੇ ਨਾਲ। ਇਹ ਵੱਡੀ ਖੁਸ਼ੀ ਨਾਲ ਹੈ, ਤੇ ਖੁਸ਼ੀ ਦੇ ਵਿੱਚ ਤੇ ਫਿਰ ਗਰਮੀ ਸਰਦੀ ਭੁੱਲ ਜਾਂਦੀ ਹੈ, ਖੁਸ਼ੀ ਵਿੱਚ ਭੁੱਖ ਪਿਆਸ ਵੀ ਭੁੱਲ ਜਾਂਦੀ ਹੈ ਕਿ ਮੈਨੂੰ ਖੁਸ਼ੀ ਹੈ, ਮੈਨੂੰ ਚਾਅ ਹੈ ਅੱਜ ਬੜਾ ਚਾਹ। ਤੇ ਬਸ ਇਸੇ ਖੁਸ਼ੀ ਦੀ ਤਰੰਗ ਨੂੰ ਮਹਿਸੂਸ ਕਰਦੇ ਹੋਏ ਬੈਠੇ ਹੋ, ਵੇਖਿਓ ਫਿਰ ਆਨੰਦ ਵੀ ਆਏਗਾ ਤੇ ਆ ਮੌਸਮ ਦੀ ਚਿੰਤਾ ਵੀ ਨਹੀਂ ਰਹੇਗੀ। ਔਰ ਜਿਨ੍ਹਾਂ ਦਾ ਅਸੀਂ ਅੱਜ ਆਗਮਨ ਪੁਰਬ ਮਨਾ ਰਹੇ, ਮੈਂ ਵਿੱਚੇ ਬੇਨਤੀ ਕਰਾਂਗਾ, 12 ਸਾਲ ਸੇਵਾ ਕੀਤੀ, ਗਰਮੀ ਵੀ ਆਈ, ਸਰਦੀ ਵੀ ਆਈ, ਭੁੱਖ ਪਿਆਸ ਵੀ ਜਰੀ, ਧੁੱਪ ਛਾਂ ਵੀ ਜਰੀ, ਪਰ ਨੇਮ 'ਚ ਨਾਗਾ ਨਹੀਂ ਪੈਣ ਦਿੱਤਾ। ਉਹਨਾਂ ਦਾ ਆਗਮਨ ਪੁਰਬ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਸੁਣਿਓ, ਇੱਕ ਬੇਨਤੀ ਮੈਂ ਕਰਨੀ, ਉਸ ਤੋਂ ਬਾਅਦ ਸ਼ਬਦ ਪੜ੍ਹਨਾ, ਔਰ ਬੜੀ ਇਹ ਜ਼ਰੂਰੀ ਗੱਲ ਹੈ। ਅੱਜ ਬਹੁਤ ਦੂਰੋਂ ਸੰਗਤਾਂ ਆਈਆਂ ਨੇ, ਮੇਰੇ ਤੋਂ ਪਹਿਲੇ ਰਾਮਪੁਰ ਤੋਂ ਭੈਣਾਂ ਕੀਰਤਨ ਕਰ ਰਹੀਆਂ ਸੀ। ਆ ਸਾਰੀਆਂ ਪਿਆਰ ਵਾਲੀਆਂ ਭੈਣਾਂ ਮੈਨੂੰ ਦੱਸ ਰਹੀਆਂ, ਕਹਿੰਦੇ ਅੰਮ੍ਰਿਤਸਰ ਰਹਿਣ ਸਭਾਈ ਹੁੰਦੀ ਏ, ਪੌਵਿੰਡ ਸਾਹਿਬ ਹੋਈ, ਅਸੀਂ ਸਾਰੀਆਂ ਉੱਥੇ ਪਹੁੰਚੀਆਂ ਸੀ। ਕਿੱਥੇ ਪੌਵਿੰਡ ਸਾਹਿਬ, ਕਿੱਥੇ ਰਾਮਪੁਰ ਹੈ ਜੀ। ਮਿਲਕ ਤੋਂ ਸੰਗਤਾਂ ਆਈਆਂ ਨੇ, ਮਹਾਰਾਜ ਜੀ ਦੀ ਮਿਹਰ ਦੇ ਨਾਲ। ਹੁਣੇ ਫੋਨ ਆਇਆ ਸਾਨੂੰ, ਕਹਿੰਦੇ ਲੋਕੇਸ਼ਨ ਸੈਂਡ ਕਰੋ, ਅਸੀਂ ਨੈਨੀਤਾਲ ਤੋਂ ਆਏ ਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕੋਈ ਕਿਤੋਂ ਆਇਆ, ਮੁਰਾਦਾਬਾਦ ਤੋਂ ਆਏ ਸਾਡੇ ਜੋਗਿੰਦਰ ਵੀਰ ਜੀ, ਰਿਸ਼ੂ, ਇਹ ਸਾਰਾ ਪਰਿਵਾਰ ਕਿੱਥੋਂ ਤੁਸੀਂ ਪ੍ਰੇਮ ਦੇ ਬੱਦੇ ਆਏ ਹੋ। ਤੇ ਅੱਜ ਕੁਝ ਨਾ ਕੁਝ ਆਪਾਂ ਗੁਰੂ ਦੇ ਸਕੂਲ ਵਿੱਚੋਂ ਸਿੱਖ ਕੇ ਜਾਣਾ। ਟਾਈਮ ਪਾਸ ਤੇ ਜਾਨਵਰ ਵੀ ਕਰ ਲੈਂਦੇ ਨੇ, ਅਸੀਂ ਟਾਈਮ ਪਾਸ ਨਹੀਂ, ਸਮੇਂ ਨੂੰ ਸਫਲ ਕਰਕੇ ਜਾਣਾ, ਸਫਲ। ਔਰ ਇਹ ਸਮੇਂ ਨੂੰ ਸਫਲ ਕਰਨ ਦਾ ਸਦਕਾ ਏਡੀ ਵੱਡੀ ਕਿਰਪਾ ਵਰਤੇ, ਇਹ ਸਫਲ ਹੋਏ ਸਮੇਂ ਦਾ ਸਦਕਾ ਸਾਡਾ ਸਾਰਿਆਂ ਦਾ ਜੀਵਨ ਵੀ ਸਫਲ ਹੋ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਸੁਣਿਓ ਪਹਿਲੀ ਬੇਨਤੀ ਧਿਆਨ ਨਾਲ। ਕਿਸੇ ਨੇ ਬੜੀ ਪਿਆਰੀ ਇਹ ਗੱਲ ਕਹੀ, ਮੇਰੇ ਦਿਲ ਤੇ ਵੱਜੀ, ਮੈਨੂੰ ਬੜੀ ਅੱਛੀ ਲੱਗੀ। ਔਰ ਤੁਹਾਨੂੰ ਪਤਾ ਹੈ, ਜਿਹੜੀਆਂ ਚੰਗੀਆਂ ਗੱਲਾਂ ਹੋਣ ਉਹ ਮੈਂ ਆਪਣੇ ਤੱਕ ਨਹੀਂ ਰੱਖਦਾ, ਤੁਹਾਡੇ ਤੱਕ ਪਹੁੰਚਾ ਦੇਣਾ। ਬੜੀ ਪਿਆਰੀ ਇਹ ਗੱਲ ਸੁਣਿਓ। ਕਹਿੰਦੇ ਉਮਰ ਬੀਤ ਗਈ ਗੁਰਦੁਆਰੇ ਜਾਂਦਿਆਂ, ਸੁਣਿਓ, ਉਮਰ ਬੀਤ ਗਈ ਗੁਰਦੁਆਰੇ ਜਾਂਦਿਆਂ ਦੀ, ਬਾਣੀ ਵਿਚਾਰਨ ਦੀ ਕਦੀ ਲੋੜ ਨਾ ਸਮਝੀ। ਸਾਡੀ ਸਾਰਿਆਂ ਦੀ ਉਮਰ ਲੰਘ ਜਾਂਦੀ ਹੈ ਗੁਰੂ ਘਰ ਵਿੱਚ ਆਉਂਦਿਆਂ, ਪਰ ਅਸੀਂ ਕਦੀ ਵੀ ਬਾਣੀ ਨੂੰ ਵਿਚਾਰਨ ਦੀ ਜ਼ਰੂਰਤ ਹੀ ਨਹੀਂ ਸਮਝਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰਬਾਣੀ ਦੀ ਵਿਚਾਰ ਵੀ, ਰਾਤੀ ਵੀ ਮੈਂ ਮੁਰਾਦਾਬਾਦ ਬੇਨਤੀ ਕੀਤੀ ਸੀ, ਵਿਚਾਰ ਵੀ ਜ਼ਰੂਰੀ ਹੈ, ਪਰ ਵਿਚਾਰ ਤੋਂ ਬਾਅਦ ਉਸ ਵਿਚਾਰ ਨੂੰ ਮੰਨਣਾ ਵੀ ਜ਼ਰੂਰੀ, ਆਪਣੇ ਉੱਤੇ ਲਾਗੂ ਕਰਨਾ ਵੀ ਜ਼ਰੂਰੀ। ਇਹ ਬੜਾ ਪਿਆਰਾ ਸੁਣਿਓ ਧਿਆਨ ਨਾਲ। ਕਹਿੰਦੇ ਉਮਰ ਬੀਤ ਗਈ ਗੁਰਦੁਆਰੇ ਜਾਂਦਿਆਂ ਦੀ, ਬਾਣੀ ਵਿਚਾਰਨ ਦੀ ਕਦੇ ਲੋੜ ਨਾ ਸਮਝੀ। ਹੁਕਮਨਾਮੇ ਲਈ ਵੀ ਗ੍ਰੰਥੀ ਤੇ ਟੇਕ ਰੱਖਦੇ ਆ, ਹੈ ਜੀ। ਖੁਦ ਪੜਨ ਦੀ ਕਦੇ ਲੋੜ ਨਾ ਸਮਝੀ। ਗ੍ਰੰਥੀ ਸਿੰਘ ਜੀ ਜਦੋਂ ਪਿਆਰ ਨਾਲ ਹੁਕਮਨਾਮਾ ਸੁਣਾਉਂਦੇ ਆ ਨਾ, ਅਸੀਂ ਬਸ ਉਹਨੂੰ ਹੀ ਸੁਣ ਲੈਂਦੇ ਆ, ਪਰ ਕਦੀ ਆਪ ਹੁਕਮਨਾਮਾ ਲੈਣ ਦੀ ਜਾਚ ਨਹੀਂ ਸਿੱਖੀ। ਗੁਰੂ ਦਾ ਹੁਕਮ ਸਾਨੂੰ ਕਹਿ ਕੀ ਰਿਹਾ, ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹਦਾ ਨਹੀਂ, ਜੇ ਅਸੀਂ ਸੰਗਤ ਕਰਦੇ ਆ, ਗੁਰਬਾਣੀ ਪੜ੍ਹੀਏ ਵੀ, ਗੁਰਬਾਣੀ ਦੀ ਵਿਚਾਰ ਵੀ ਕਰੀਏ, ਗੁਰਬਾਣੀ ਦੀ ਵਿਚਾਰ ਨੂੰ ਆਪਣੇ ਜੀਵਨ ਤੇ ਥੋੜਾ ਲਾਗੂ ਵੀ ਕਰੀਏ। ਹੁਕਮਨਾਮਾ ਗ੍ਰੰਥੀ ਸਿੰਘ ਜੀ ਸੁਣਾਉਣ, ਚੰਗੀ ਗੱਲ ਏ, ਸੁਣਨਾ ਉਹਨਾਂ ਦੀ ਰਸਨਾ ਤੋਂ, ਪਰ ਪਿਆਰਿਓ ਆਪ ਵੀ ਤੇ ਹੁਕਮਨਾਮਾ ਲੈਣ ਦੀ ਜਾਚ ਸਿੱਖੋ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਕਿੱਡੀ ਪਿਆਰੀ ਗੱਲ, ਹੁਕਮਨਾਮਾ ਲੈਣ ਦੀ ਜਾਚ ਉਹੋ ਹੀ ਸਿੱਖੇਗਾ ਨਾ ਜਿਹਨੂੰ ਗੁਰਮੁਖੀ ਆਉਂਦੀ ਹੈ, ਹੈ ਜੀ। ਗੁਰਮੁਖੀ ਆਏਗੀ ਤਾਂ ਹੀ ਬੈਠਾਂਗੇ ਨਾ ਗੁਰੂ ਦੀ ਤਾਬਿਆਂ। ਕਿੱਡੀ ਵੱਡੀ ਕਿਰਪਾ ਵਰਤ ਜੇ, ਗੁਰੂ ਨਾਲ ਗੱਲਾਂ ਕਰਨੀਆਂ, ਪਹਿਲੇ ਗੁਰੂ ਦੀ ਬੋਲੀ ਸਿੱਖਾਂਗੇ। ਹੁਕਮਨਾਮੇ ਲਈ ਵੀ ਗ੍ਰੰਥੀ ਤੇ ਟੇਕ ਰੱਖਦੇ ਆ, ਖੁਦ ਪੜਨ ਦੀ ਕਦੇ ਲੋੜ ਨਾ ਸਮਝੀ। ਮੱਥਾ ਟੇਕ ਕੇ ਮਾਇਆ ਦੀ ਭੇਟ ਦਿੱਤੀ,
ਮਨ ਅਰਪਣ ਦੀ ਕਦੇ ਲੋੜ ਨਾ ਸਮਝੀ। ਹਾਂਜੀ, ਮੱਥਾ ਟੇਕਦਾ ਗੁਰੂ ਦੀ ਹਜ਼ੂਰੀ ਚ, ਚਲੋ ਮਾਇਆ ਮੱਥਾ ਟੇਕੀ ਆਪਣੀ ਵਿੱਤ ਮੁਤਾਬਕ। ਕਿਸੇ ਨੇ 10 ਮੱਥਾ ਟੇਕਦਾ, ਕਿਸੇ ਨੇ 100, ਕਿਸੇ ਨੇ 1000, ਕਿਸੇ ਨੇ 5000 ਮੱਥਾ ਟੇਕਿਆ। ਸੁਣਿਓ ਧਿਆਨ ਨਾਲ। ਪਰ ਪਿਆਰਿਓ, ਮੱਥਾ ਟੇਕਣਾ ਮਾਇਆ ਰੱਖ ਕੇ, ਇਹ ਤੇ ਜਾਂਚ ਸਿੱਖ ਲਈ, ਪਰ ਗੁਰੂ ਦੇ ਅੱਗੇ ਮਨ ਵੀ ਟੇਕਣਾ, ਇਹ ਜਾਂਚ ਨਹੀਂ ਸਿੱਖੀ। ਇਹ ਜਾਂਚ ਨਹੀਂ। ਇਹ ਜਾਂਚ ਕੌਣ ਸਿਖਾਏਗਾ? ਇਹ ਜਾਂਚ ਸਿਖਾਉਣਗੇ ਸਾਧੂ ਮਹਾਤਮਾ। ਇਹ ਜਾਂਚ ਸਿਖਾਉਣਗੇ ਰੰਗੇ ਹੋਏ ਗੁਰਸਿੱਖ। ਇਹ ਜਾਂਚ ਸਿਖਾਉਣਗੇ ਕਰਨੀ ਕਮਾਈ ਵਾਲੇ ਸਾਧੂ ਜਨ, ਕਿ ਬਈ ਗੁਰੂ ਦੇ ਅੱਗੇ ਮਨ ਤੂੰ ਏਦਾਂ ਵੇਚ, ਗੁਰੂ ਦੇ ਅੱਗੇ ਮਨ ਆਪਣਾ ਏਦਾਂ ਅਰਪਣ ਕਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤੇ ਜਦੋਂ ਗੁਰੂ ਦੇ ਅੱਗੇ ਮਨ ਅਰਪਣ ਕਰੇਗਾ ਨਾ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਪਿਆਰ ਨਾਲ ਲਖ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੱਥਾ ਟੇਕ ਕੇ ਮਾਇਆ ਦੀ ਭੇਟ ਦਿੱਤੀ, ਮਨ ਅਰਪਣ ਦੀ ਕਦੇ ਲੋੜ ਨਾ ਸਮਝੀ। ਮਨ ਵੀ ਅਰਪੋ, ਮਨ ਵੀ ਤੇ ਦਿਓ। ਮਨ ਉਹ ਤੇਰੇ ਪਦਾਰਥਾਂ ਦਾ ਭੁੱਖਾ ਨਹੀਂ, ਉਹ ਤੇਰੀ ਮਾਇਆ ਦਾ ਭੁੱਖਾ ਨਹੀਂ। ਦਿੱਤਾ ਸਭ ਕੁਝ ਉਹਨੇ ਹੀ ਹੈ, ਸਭ ਕੁਝ ਉਹਨੇ ਹੀ ਦਿੱਤਾ ਹੈ। ਉਹਦੇ ਦਿੱਤੇ ਵਿੱਚੋਂ ਜੇ ਤੂੰ ਕੁਝ ਦੇ ਦਿੱਤਾ, ਡੀਂਗਾ ਨਾ ਮਾਰ। ਉਹ ਜਿਹੜਾ ਅਸਲੀ ਕੰਮ ਦੇਣ ਵਾਲਾ ਨਾ, ਉਹ ਕਰ। ਮਨ ਆਪਣਾ ਦੇ ਦੇ ਉਹਨੂੰ, ਮਨ ਅਰਪਣ ਕਰ ਉਹਦੇ ਅੱਗੇ। ਅਗਲੀ ਗੱਲ ਸੁਣਿਓ, ਕਹਿੰਦੇ ਮੱਥਾ ਟੇਕ ਕੇ ਮਾਇਆ ਦੀ ਭੇਟ ਦਿੱਤੀ, ਮਨ ਅਰਪਣ ਦੀ ਕਦੇ ਲੋੜ ਨਾ ਸਮਝੀ। ਕੜਾ ਪ੍ਰਸ਼ਾਦ ਲੈ ਲੰਗਰ 'ਚ ਜਾ ਵੜਦੇ। ਜਦੋਂ ਸਮਾਪਤੀ ਹੋਣੀ, ਕੜਾ ਪ੍ਰਸ਼ਾਦ ਲੈਣਾ ਤੇ ਲੰਗਰ ਛਕਣਾ ਨਾ ਆਪਾਂ ਸਾਰਿਆਂ ਨੇ। ਕੜਾ ਪ੍ਰਸ਼ਾਦ ਲੈ ਲੰਗਰ 'ਚ ਜਾ ਵੜਦੇ, ਗੁਰੂ ਦੇ ਗਿਆਨ ਦੀ ਕਦੇ ਲੋੜ ਨਾ ਸਮਝੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕੜਾ ਪ੍ਰਸ਼ਾਦ ਛਕ ਲਿਆ, ਲੰਗਰ ਛਕ ਲੈ, ਚਲੋ ਮੌਜ ਮੇਲਾ ਕੀਤਾ। ਆਏ ਸਾਂ ਸੰਗਤ ਵਿੱਚ, ਕੀਰਤਨ ਸੁਣਿਆ, ਕਥਾ ਸੁਣੀ ਹੈ। ਕੋਈ ਬਾਹਰ ਜਾ ਕੇ ਪੁੱਛੇ ਬਈ ਕਿਹੜੀ ਕਥਾ ਸੁਣੀ? ਕਹਿੰਦੇ ਉਹ ਤੇ ਮੈਂ ਭੁੱਲ ਹੀ ਗਿਆ, ਕੀ ਸੁਣਾਇਆ ਸੀ ਭਾਈ ਸਾਹਿਬ ਨੇ। ਹਾਂਜੀ, ਸ਼ਬਦ ਕਿਹੜਾ ਪੜਿਆ? ਸਿਰ ਤੇ ਹੱਥ ਜਿਹਾ ਰੱਖ ਕੇ ਕਹਿ ਨੇ ਸ਼ਬਦ ਤੇ ਟਿਊਨ ਬੜੀ ਵਧੀਆ, ਉਹ ਤੇ ਮੈਨੂੰ ਯਾਦ ਹੈ ਕਿ ਇਦਾਂ ਇਦਾਂ ਟੋਣੂ 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 ਇਦਾਂ ਇਦਾਂ ਗਾਇਆ ਸੀ ਉਹਨਾਂ ਨੇ। ਹਾਂਜੀ, ਉਦਾਂ ਬੋਲ ਦਿਆਂਗੇ, ਇਸ਼ਾਰਾ ਜਿਹਾ ਦੇ ਦਿਆਂਗੇ। ਸੱਚੀ ਗੱਲ ਹੈ, ਇਦਾਂ ਦੀ ਕੋਈ ਤਰਜ ਸੀ, ਪਰ ਸ਼ਬਦ ਕੀ ਉਹ ਨਹੀਂ ਪਤਾ ਸਾਨੂੰ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਮੇਰੇ ਨਾਲ ਖੁਦ ਚੀਜ਼ ਬੀਤੀ ਸੀ। ਸਾਡੇ ਜੱਥੇ ਦਾ ਇੱਕ ਸਿੰਘ ਨਵਾਂ ਸਾਡੇ ਨਾਲ ਭਰਤੀ ਹੋਇਆ, ਅੱਜ ਤੋਂ 18-19 ਸਾਲ ਪੁਰਾਣੀ ਗੱਲ ਹੈ। ਮੇਰੇ ਕੋਲ ਭੱਜਾ ਆਇਆ, ਮੈਨੂੰ ਕਹਿੰਦਾ ਵੀਰ ਜੀ, ਉਦੋਂ ਕੈਸਟਾਂ ਚੱਲਦੀਆਂ ਸੀ, ਅੱਜ ਕੱਲ ਤੇ YouTube ਦਾ ਜ਼ਮਾਨਾ ਹੋ ਗਿਆ। ਕਹਿੰਦੇ ਇੱਕ ਰਾਗੀ ਦੀ ਨਾ ਬੜੀ ਵਧੀਆ ਕੈਸਟ ਆਈ ਹੈ, ਬੜਾ ਵਧੀਆ ਸ਼ਬਦ ਬੋਲਿਆ। ਮੈਂ ਕਿਹਾ ਅੱਛਾ। ਕਹਿੰਦਾ ਕੀ ਟਿਊਨ ਹੈ ਉਹਦੀ? ਬੰਬ ਹੈ ਬੰਬ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਹਿੰਦਾ ਟਿਊਨ ਬੰਬ ਇਦਾਂ ਬੋਲੇ ਉਹਨੇ ਲਫ਼ਜ਼। ਸੁਣਿਓ, ਕਈ ਵਾਰੀ ਅਸੀਂ ਕਹਿੰਦੇ ਆ ਨਾ ਫਲਾਣਾ ਤੇ ਐਟਮ ਬੰਬ ਹੈ। ਕਹਿੰਦਾ ਟਿਊਨ ਬੰਬ ਹੈ। ਕਿਆ ਮਿਊਜ਼ਿਕ ਵੱਜਿਆ, ਕਿਆ ਸਤਾਰ ਵੱਜੀ, ਕਿਆ ਬੰਸਰੀ ਵੱਜੀ, ਮਿਊਜ਼ਿਕ ਵੀ ਬੜਾ ਵਧੀਆ। ਮੈਂ ਕਿਹਾ ਅੱਛਾ, ਬੜੀ ਵਧੀਆ ਗੱਲ ਹੈ। ਕਹਿੰਦਾ ਟਿਊਨ ਵੀ ਐਟਮ ਬੰਬ, ਮਿਊਜ਼ਿਕ ਵੀ ਬੜਾ ਵਧੀਆ ਵੱਜਿਆ, ਉਹਦੀ ਆਵਾਜ਼ ਵੀ ਬੜੀ ਵਧੀਆ ਰਾਗੀ ਦੀ। ਉਹਨੇ ਨਾਂ ਲਿਆ, ਮੈਂ ਨਾਂ ਲੈਣਾ ਚਲੋ ਯੋਗ ਨਹੀਂ ਸਮਝਦਾ। ਤੇ ਮੈਂ ਕਿਹਾ ਅੱਛਾ, ਟਿਊਨ ਵੀ ਵਧੀਆ? ਕਹਿੰਦਾ ਹਾਂ। ਮੈਂ ਕਿਹਾ ਟਿਊਨ ਬੰਬ? ਕਹਿੰਦਾ ਬਿਲਕੁਲ ਬੰਬ। ਮਿਊਜ਼ਿਕ? ਕਹਿੰਦਾ ਮਿਊਜ਼ਿਕ ਤੇ ਐਟਮ ਬੰਬ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹਦੀ ਆਵਾਜ਼ ਵੀ ਬੜੀ ਵਧੀਆ। ਕੀ ਗਾਇਆ ਉਹਨੇ ਸ਼ਬਦ, ਕੀ ਗਾਇਆ ਉਹਨੇ ਸ਼ਬਦ, ਕਮਾਲ ਕਰਤੀ। ਮੈਂ ਕਿਹਾ ਅੱਛਾ, ਸ਼ਬਦ ਵੀ ਵਧੀਆ ਗਾਇਆ, ਟਿਊਨ ਵੀ ਬੰਬ, ਮਿਊਜ਼ਿਕ ਐਟਮ ਬੰਬ, ਆਵਾਜ਼ ਵੀ ਬੜੀ ਵਧੀਆ। ਮੈਨੂੰ ਦੱਸ ਤੇ ਸਹੀ, ਸ਼ਬਦ ਉਹਨੇ ਕਿਹੜਾ ਗਾਇਆ? ਕਹਿੰਦਾ ਉਹ ਤੇ ਮੈਨੂੰ ਯਾਦ ਹੀ ਨਹੀਂ। ਸ਼ਬਦ ਕਿਹੜਾ ਗਾਇਆ ਉਹ ਨਹੀਂ ਯਾਦ। ਸਾਡਾ ਵੀ ਹਾਲ ਇਹੋ ਜਿਹਾ ਹੀ ਏ, ਇਹੋ ਜਿਹਾ ਹਾਲ। ਸੋਫੇ ਤੇ ਬੰਦਾ ਬੈਂਦਾ ਨਾ, ਉਦੋਂ ਤੱਕ ਥੋੜਾ ਜਿਹਾ ਨਰਮ ਰਹਿੰਦਾ ਸੋਫਾ, ਭਾਰ ਪੈ ਗਿਆ ਨਾ ਉੱਤੇ ਨਰਮ, ਉੱਠੇ ਫਿਰ ਆਪਣੇ ਟਿਕਾਣੇ ਤੇ ਆ ਗਿਆ। ਇਹੋ ਹੀ ਹਾਲ ਸਾਡਾ ਕਈਆਂ ਦਾ। ਜਿਹੜੇ ਪ੍ਰੇਮਾ ਭਗਤੀ ਵਾਲੇ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ, ਪਰ ਬਹੁਤਾਤ ਗਿਣਤੀ ਇਹੋ ਜਿਹੀ ਹੋਈ ਏ। ਇਹੋ ਜਿਹੀ ਵੀਰ ਜੀ ਆਏ ਸੀ, ਕਥਾ ਕੀਤੀ, ਕੀਰਤਨ ਕੀਤਾ, ਕੀਰਤਨ ਬੜਾ ਵਧੀਆ ਹੋਇਆ, ਕਥਾ ਬੜੀ ਵਧੀਆ ਹੋਈ। ਬਈ ਹੋਈ ਕਿਹੜੀ ਕਥਾ? ਕਹਿੰਦੇ ਇਹ ਤੇ ਭੁੱਲ ਹੀ ਗਏ। ਕੜਾ ਪ੍ਰਸ਼ਾਦ ਯਾਦ ਏ, ਲੰਗਰ ਬੜਾ ਵਧੀਆ ਬਣਿਆ ਸੀ, ਇਹ ਯਾਦ ਏ। ਹਾਂਜੀ, ਪਰ ਸ਼ਬਦ ਕਿਹੜਾ ਇਹ ਨਹੀਂ ਯਾਦ। ਬੜੀ ਪਿਆਰੀ ਇੱਕ ਗੱਲ ਕਹੀ ਉਹ ਗੁਰਮੁਖ ਨੇ, ਕਹਿੰਦਾ ਕੜਾ ਪ੍ਰਸ਼ਾਦ ਲੈ ਲੰਗਰ 'ਚ ਜਾ ਵੜਦੇ,
ਗੁਰੂ ਦੇ ਗਿਆਨ ਦੀ ਕਦੇ ਲੋੜ ਨਾ ਸਮਝੀ। ਰੁਮਾਲੇ ਚੜਾ ਚੜਾ ਕੇ ਗੁਰੂ ਘਰ ਭਰ ਦਿੱਤੇ, ਮਦਦ ਗਰੀਬ ਦੀ ਕਰਨੀ ਕਦੇ ਲੋੜ ਨਾ ਸਮਝੀ। ਰੁਮਾਲੇ ਚੜਾ ਚੜਾ ਕੇ ਅਸੀਂ ਗੁਰੂ ਘਰਾਂ ਨੂੰ ਭਰ ਦਿੱਤਾ। ਮੈਂ ਫਿਰ ਬੇਨਤੀ ਕਰਦਾ, ਰੁਮਾਲੇ ਚੜਾਉਣੇ ਗਲਤ ਗੱਲ ਨਹੀਂ। ਅਸੀਂ ਵਧੀਆ ਕੱਪੜੇ ਪਾਉਂਦੇ ਆ, ਮਾਲਕਾਂ ਲਈ ਵੀ ਚੰਗੇ ਤੋਂ ਚੰਗੇ ਪੁਸ਼ਾਕੇ ਜ਼ਰੂਰ ਹਾਜ਼ਰ ਕਰੋ ਜੋ ਤੁਹਾਡੀ ਵਿੱਤ ਹੈ। ਪਰ ਇੱਕ ਚੀਜ਼ ਦਾ ਧਿਆਨ ਰੱਖੋ ਪਿਆਰਿਓ, ਗੁਰੂ ਘਰਾਂ ਵਿੱਚ ਅੱਗੇ ਰੁਮਾਲਿਆਂ ਦੀਆਂ ਲਾਈਨਾਂ ਲੱਗੀਆਂ ਪਈਆਂ ਨੇ। ਉਹ ਕਿਤੇ ਉਸ ਮਾਇਆ ਨਾਲ ਕਿਸੇ ਲੋੜਵੰਦ ਦੀ ਬਾਂਹ ਫੜ ਲੈ। ਕੋਈ ਗੁਰਸਿੱਖ ਹੈ, ਤੈਨੂੰ ਪਤਾ ਹੈ ਘਰ ਦੇ ਵਿੱਚ ਇਹਦੇ ਗਰੀਬੀ ਹੈ, ਬੱਚੇ ਨੂੰ ਪੜ੍ਹਾ ਨਹੀਂ ਸਕਦਾ, ਉਹਦੇ ਬੱਚੇ ਦੀ ਜਾ ਕੇ 6 ਮਹੀਨਿਆਂ ਦੀ ਫੀਸ ਭਰ ਕੇ ਆ ਜਾ, ਬਾਬਾ ਜ਼ਿਆਦਾ ਖੁਸ਼ ਹੋਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕੋਈ ਗੁਰਸਿੱਖ ਹੈ, ਅੰਮ੍ਰਿਤਧਾਰੀ ਹੈ, ਤੇਰੀ ਮਾਇਆ ਦਾ ਮਿਸਯੂਜ਼ ਨਹੀਂ ਕਰਦਾ ਤੇ ਪਿਆਰਿਆ ਉਹਦੇ ਘਰ ਦੇ ਵਿੱਚ ਸਿਰ ਦੇ ਉੱਤੇ ਛੱਤ ਨਹੀਂ, ਕੱਚੀ ਕੁੱਲੀ ਪਾ ਕੇ ਰਹਿ ਰਿਹਾ, ਛੱਤਾਂ ਚੋਂਦੀਆਂ ਨੇ। ਉਹ ਜਾ ਕੇ ਉਹਨੂੰ ਲੈਂਟਰ ਪਾ ਦੇ ਆਪਣੇ ਦਸਵੰਧ ਦੇ ਵਿੱਚੋਂ, ਮੇਰੇ ਹਿਸਾਬ ਨਾਲ ਗੁਰੂ ਜ਼ਿਆਦਾ ਖੁਸ਼ ਹੋਏਗਾ। ਹਾਂਜੀ, ਹੋ ਸਕਦਾ ਮੈਂ ਗਲਤ ਨਹੀਂ ਹੋਵਾਂ, ਪਰ ਮੈਨੂੰ ਇਉਂ ਲੱਗਦਾ ਗੁਰੂ ਪਿਤਾ ਜੀ ਜ਼ਿਆਦਾ ਖੁਸ਼ ਹੋਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣਿਓ, ਕਹਿੰਦੇ ਉਂਝ ਗੁਰਾਂ ਦਾ ਬਹੁਤ ਥਾਂ ਸਤਿਕਾਰ ਕਰਦੇ, ਪਰ ਗੁਰਾਂ ਦੀ ਮੰਨਣ ਦੀ ਕਦੇ ਲੋੜ ਨਾ ਸਮਝੀ। ਗੁਰੂ ਦਾ ਸਤਿਕਾਰ ਬੜਾ ਕਰਦੇ ਆ ਕੇ ਮੱਥੇ ਟੇਕਦੇ ਆ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਵਾਂ, ਸਾਰੇ ਕਹਿੰਦੇ ਆਪਾਂ, ਪਰ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਕੌਣ ਕੌਣ ਮੰਨਦਾ? ਕੌਣ ਕੌਣ ਮੰਨਦਾ? ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੀ ਮੰਨੇ। ਅਸੀਂ ਤੇ ਆਪਣੀਆਂ ਮਨਾਉਣ ਆਉਂਦੇ ਆ ਗੁਰੂ ਘਰ 'ਚ ਵੀ, ਅਸੀਂ ਤੇ ਆਪਣੀਆਂ ਚੌਧਰ ਪੁਣੇ ਦੇ ਵਿੱਚ ਆਉਂਦੇ ਆ ਗੁਰੂ ਘਰ 'ਚ। ਮੇਰੀ ਕਿਉਂ ਨਹੀਂ ਮੰਨੀ ਗਈ? ਮੇਰਾ ਹੁਕਮ ਕਿਉਂ ਨਹੀਂ ਚੱਲਿਆ? ਹੁਕਮ ਤੇ ਸੁਣਨਾ ਮੰਨਣਾ ਗੁਰੂ ਦਾ ਸੀ, ਇੱਥੇ ਆ ਕੇ ਵੀ ਤੂੰ ਆਪਣੇ ਹੁਕਮ ਸੁਣਾਉਣੇ ਸ਼ੁਰੂ ਕਰ ਦਿੰਦਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਕਹਿੰਦੇ ਤਨ ਧੋ ਲਿਆ ਨਹਾ ਨਹਾ ਕੇ ਸਰੋਵਰਾਂ 'ਚ, ਮਨ ਨੂੰ ਧੋਣ ਦੀ ਕਦੇ ਲੋੜ ਨਾ ਸਮਝੀ। ਤਨ ਦਾ ਇਸ਼ਨਾਨ ਰੋਜ਼ ਰੋਜ਼ ਜਾ ਕੇ ਸਰੋਵਰਾਂ 'ਚ ਕਰਦੇ। ਮੈਂ ਦਰਬਾਰ ਸਾਹਿਬ ਚੱਲੀ ਆ, ਚੱਲੇ ਆ ਇਸ਼ਨਾਨ ਕਰਨ, ਚੰਗੀ ਗੱਲ ਹੈ, ਗਲਤ ਗੱਲ ਨਹੀਂ। ਹਰਮੰਦਰ ਸਾਹਿਬ ਜਾਂ ਕਿਸੇ ਇਤਿਹਾਸਕ ਸਰੋਵਰ 'ਚ ਇਸ਼ਨਾਨ ਕਰਨਾ ਅੱਛੀ ਗੱਲ ਹੈ, ਉਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਥਦੀਆਂ ਨੇ, ਪਰ ਕੱਲਾ ਤਨ ਦੀਆਂ ਬਿਮਾਰੀਆਂ ਥੋੜੀ ਠੀਕ ਕਰਨੀਆਂ। ਗੁਰੂ ਦੀ ਗੱਲ ਜਦੋਂ ਮੰਨਾਂਗੇ ਫਿਰ ਸਾਡਾ ਮਨ ਵੀ ਅਰੋਕ ਹੋਏਗਾ। ਗੁਰੂ ਘਰ ਵਿੱਚੋਂ ਤਨ ਵੀ ਠੀਕ ਕਰਾਓ, ਇਸ਼ਨਾਨ ਕਰੋ, ਪਰ ਬਾਣੀ ਦਾ ਇਸ਼ਨਾਨ ਕਰਕੇ ਮਨ ਵੀ ਤੇ ਠੀਕ ਕਰਾਓ ਨਾ। ਗੱਲ ਤੇ ਤਾਂ ਬਣਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਨ ਧੋ ਲਿਆ ਨਹਾ ਨਹਾ ਕੇ ਸਰੋਵਰਾਂ 'ਚ, ਤਨ ਧੋ ਲਿਆ ਨਹਾ ਨਹਾ ਕੇ ਸਰੋਵਰਾਂ 'ਚ, ਮਨ ਨੂੰ ਧੋਣ ਦੀ ਕਦੇ ਲੋੜ ਨਾ ਸਮਝੀ। ਅਗਲੀ ਗੱਲ ਸੁਣਿਓ, ਯਾਤਰਾ ਕਰ ਲਈ ਨਨਕਾਣੇ ਤੋਂ ਨੰਦੇੜ ਤੱਕ ਦੀ। ਯਾਤਰਾ ਬੜੀਆਂ ਕਰਦੇ ਆ ਜੀ, ਮੈਂ ਨਨਕਾਣਾ ਸਾਹਿਬ ਚੱਲਿਆ, ਮੈਂ ਹਜੂਰ ਸਾਹਿਬ ਚੱਲਿਆ, ਮੈਂ ਪਟਨਾ ਸਾਹਿਬ ਚੱਲਿਆ, ਮੈਂ ਹੇਮਕੁੰਟ ਸਾਹਿਬ ਚੱਲਿਆ। ਯਾਤਰਾ ਕਰ ਲਈ ਨਨਕਾਣੇ ਤੋਂ ਨੰਦੇੜ ਤੱਕ ਦੀ, ਪਰ ਅੰਦਰਲੇ ਸਫ਼ਰ ਨੂੰ ਮੁਕਾਉਣ ਦੀ ਕਦੇ ਲੋੜ ਨਾ ਸਮਝੀ। ਅੰਦਰਲੇ ਸਫ਼ਰ ਨੂੰ ਮੁਕਾਉਣ ਦੀ ਮੈਂ ਕੌਣ ਆ? ਕੀ ਕਰਨ ਆਇਆ? ਮੈਂ ਕੀ ਕਰ ਰਿਹਾ? ਮੈਨੂੰ ਕਰਨਾ ਕੀ ਚਾਹੀਦਾ ਹੈ? ਮੈਂ ਕਿਉਂ ਇਸ ਮਾਤ ਲੋਕ ਤੇ ਆਇਆ? ਇਹਦੀ ਕਦੀ ਅਸੀਂ ਲੋੜ ਹੀ ਨਹੀਂ ਮਹਿਸੂਸ ਕੀਤੀ ਹੈ ਜੀ। ਬਾਹਰਲੀ ਯਾਤਰਾ ਵੀ ਕਰੋ, ਦਿਨ ਛੁੱਟੀਆਂ ਦੇ ਨੇ, ਚਲੋ ਚਲੇ ਗਏ ਯਾਤਰਾ, ਕੋਈ ਗਲਤ ਨਹੀਂ। ਆਪਣੇ ਇਤਿਹਾਸਕ ਸਥਾਨਾਂ ਬਾਰੇ ਨੌਲੇਜ ਹੋਵੇ, ਬੱਚਿਆਂ ਨੂੰ ਨੌਲੇਜ ਕਰਾਓ, ਚੰਗੀ ਗੱਲ। ਪਰ ਪਿਆਰਿਓ ਅੰਦਰਲੇ ਸਫ਼ਰ ਦੀ ਵੀ ਤੇ ਨੌਲੇਜ ਹੋਣੀ ਚਾਹੀਦੀ ਹੈ ਨਾ, ਇਹ ਵੀ ਨਾਲ ਗੱਲ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਭਟਕਦੇ ਰਹੇ ਇਤਿਹਾਸਕ ਗੁਰਦੁਆਰਿਆਂ ਤੇ, ਉੱਥੇ ਪ੍ਰੇਰਨਾ ਲੈਣ ਦੀ ਕਦੇ ਲੋੜ ਨਾ ਸਮਝੀ। ਮੈਂ ਦਰਬਾਰ ਸਾਹਿਬ ਚੱਲੀ ਆ, ਮੈਂ ਦਰਬਾਰ ਸਾਹਿਬ ਚੱਲੇ ਆ, ਮੈਂ ਪਟਨਾ ਸਾਹਿਬ ਚੱਲੇ ਆ, ਇਤਿਹਾਸਕ ਗੁਰਦੁਆਰਿਆਂ ਤੇ ਭੱਜ ਭੱਜ ਕਈ ਆਉਂਦੇ ਨੇ ਅੰਮ੍ਰਿਤਸਰ ਸਾਹਿਬ ਆ ਕੇ ਮੈਨੂੰ ਮਿਲਦੇ ਜੀ। ਅੱਜ ਅਸੀਂ 5 ਗੁਰਦੁਆਰਿਆਂ 'ਚ ਗਏ ਸਾਂ, 5 ਚਲੋ ਜਾਓ, ਚੰਗੀ ਗੱਲ, ਪਰ ਮੇਰੀ ਜਿਹੜੀ ਜਿੱਥੋਂ ਤੱਕ ਮੇਰਾ ਖਿਆਲ ਹੈ 5 ਦੀ ਜਗ੍ਹਾ ਤੇ 2 ਤੇ ਚਲੇ ਜਾਓ, ਪਰ ਉਹ ਗੁਰਦੁਆਰਾ ਸਾਹਿਬ ਕਹਿੰਦਾ ਕੀ ਹੈ ਉਹ ਗੱਲ ਨੂੰ ਆਪਣੇ ਦਿਲ 'ਚ ਵਸਾ ਕੇ ਆਓ। ਗੱਲ ਤੇ ਤਾਂ ਬਣਨੀ ਹੈ। ਹਰਮੰਦਰ ਸਾਹਿਬ ਗਏ, ਹਰਮੰਦਰ ਸਾਹਿਬ ਕੀ ਕਹਿੰਦਾ? ਸੋ ਅਸਥਾਨ ਬਤਾਵੋ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ।
ਕਿ ਉਹ ਸਥਾਨ ਹੈ ਜਿੱਥੇ ਅੱਠੇ ਪਹਿਰ ਉਹਦੀ ਕੀਰਤੀ ਹੁੰਦੀ। ਤੂੰ ਆਇਆ, ਤੇਰੇ ਅੰਦਰ ਵੀ ਉਹਦਾ ਸਿਮਰਨ ਹਰ ਵੇਲੇ ਚੱਲੇ, ਤਾਂ ਦਰਬਾਰ ਸਾਹਿਬ ਜਾਏ ਦਾ ਫਾਇਦਾ ਹੈ। ਗਿਆ ਤੂੰ ਸਰਹੰਦ, ਸਰਹੰਦ ਦੀਆਂ ਦੀਵਾਰਾਂ ਦੇ ਦਰਸ਼ਨ ਕਰਕੇ ਆ ਗਿਆ ਕੱਲਾ, ਉਹ ਗੱਲ ਵੱਖਰੀ ਏ। ਉਹ ਦੀਵਾਰਾਂ ਕੀਂਦੀਆਂ ਕੀ ਨੇ? ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਦਕ ਨਾ ਜਾਵੇ। ਗਿਆ ਸਰਹੰਦ, ਉਥੋਂ ਆ ਚੀਜ਼ ਸਿੱਖ ਕੇ ਆਪਣੇ ਅੰਦਰ ਵਸਾਲੀ, ਤਾਂ ਜਾਏ ਦਾ ਫਾਇਦਾ ਹੈ। ਜਾਣਾ ਗਲਤ ਨਹੀਂ, ਪਰ ਉਥੋਂ ਪ੍ਰੇਰਨਾ ਨਾ ਲੈਣੀ ਉਹ ਗਲਤ ਗੱਲ ਹੈ। ਪ੍ਰੇਰਨਾ ਲੈ ਕੇ ਆ, ਰਚ ਰਚ ਕੇ ਜਾ, ਰਚ ਰਚ ਕੇ। ਸੁਣਿਓ, ਕਹਿੰਦੇ ਭਟਕਦੇ ਰਹੇ ਇਤਿਹਾਸਕ ਗੁਰਦੁਆਰਿਆਂ ਤੇ, ਉਥੋਂ ਪ੍ਰੇਰਨਾ ਲੈਣ ਦੀ ਕਦੇ ਲੋੜ ਨਾ ਸਮਝੀ। ਫਿਰਦੇ ਰਹੇ ਹਾਂ ਥਾਂ ਥਾਂ ਨੱਕ ਰਗੜਦੇ, ਥਾਂ ਥਾਂ ਤੇ ਨੱਕ ਰਗੜਦੇ ਆ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਫਿਰਦੇ ਰਹੇ ਹਾਂ ਥਾਂ ਥਾਂ ਨੱਕ ਰਗੜਦੇ, ਇੱਕ ਦੇ ਹੋਣ ਦੀ ਕਦੇ ਲੋੜ ਨਾ ਸਮਝੀ। ਕਿ ਇੱਕ ਦੇ ਬਣ ਜਾਈਏ, ਇੱਕ ਦੇ। ਆ ਇੱਕ ਕੌਣ ਹੈ? ਗੁਰੂ ਨਾਨਕ, ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ। ਇੱਕ ਦੇ ਬਣ ਜਾਓ, ਉਹਦੇ ਪਿਆਰਿਆਂ ਦੇ ਬਣ ਜਾਓ, ਸ਼ਹੀਦ ਸਿੰਘਾਂ ਦੇ। ਜਿਹੜੇ ਇੱਕ ਦੇ ਬਣ ਜਾਂਦੇ ਆ ਨਾ, ਫਿਰ ਉਹ ਇੱਕ ਇਸ ਲੋਕ ਵਿੱਚ ਹੀ ਨਹੀਂ, ਪਰ ਲੋਕ ਵਿੱਚ ਵੀ ਆਪਣੇ ਪਿਆਰ ਵਾਲਿਆਂ ਦੇ ਪਰਦੇ ਢੱਕ ਲੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਾਠ ਗੁਰਬਾਣੀ ਦੇ ਬਹੁਤ ਕਰਵਾ ਲਏ ਨੇ, ਬਹੁਤ ਅਸੀਂ ਪਾਠ ਕਰਵਾਉਂਦੇ ਆ, ਬਹੁਤ। ਅਖੰਡ ਪਾਠ ਸਾਹਿਬ, ਸਹਿਜ ਪਾਠ, ਕਿੰਨੇ ਕਿੰਨੇ ਪਾਠ ਕਰਵਾਉਂਦੇ ਆ। ਪਾਠ ਗੁਰਬਾਣੀ ਦੇ ਬਹੁਤ ਕਰਵਾ ਲਏ ਨੇ, ਹਿਰਦੇ ਵਸਾਉਣ ਦੀ ਕਦੇ ਲੋੜ ਨਾ ਸਮਝੀ। ਗੁਰਬਾਣੀ ਹਿਰਦੇ 'ਚ ਵਸਦੇ ਦੀ ਲੋੜ ਮਹਿਸੂਸ ਹੀ ਨਹੀਂ ਕੀਤੀ। ਬਸ ਪੜ੍ਹੀ ਜਾਂਦੇ, ਪੜ੍ਹੀ ਜਾਂਦੇ, ਪੜ੍ਹੀ ਜਾਂਦੇ, ਪੜ੍ਹੀ। ਗੁਰਬਾਣੀ ਪੜ੍ਹਨੀ ਗਲਤ ਨਹੀਂ, ਫਿਰ ਮੈਂ ਦੁਹਰਾ ਰਿਹਾ। ਉਹ ਪਿਆਰਿਓ, ਹਿਰਦੇ 'ਚ ਵੀ ਤੇ ਵਸੇ ਨਾ ਆਨੰਦ, ਤਾਂ ਆਉਣਾ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਕਿੱਡੀ ਪਿਆਰੀ ਇਹ ਗੱਲ ਕਹੀ। ਕਹਿੰਦੇ ਫੁੱਲੇ ਫਿਰਦੇ ਹਾਂ ਕਰਮ ਕਾਂਡ ਕਰ ਕਰਕੇ। ਮੈਂ ਇੰਨਾ ਦਾਨ ਪੁੰਨ ਕਰਦਾ, ਬੰਦਾ ਫੁੱਲ ਗਿਆ। ਫੁੱਲੇ ਫਿਰਦੇ ਹਾਂ ਕਰਮ ਕਾਂਡ ਕਰ ਕਰਕੇ, ਨਿਮਰਤਾ ਅੰਦਰ ਵਸਾਉਣ ਦੀ ਕਦੇ ਲੋੜ ਨਾ ਸਮਝੀ। ਨਿਮਾਣੇਪਨ ਨੂੰ ਅੰਦਰ ਵਸਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜਰਾ ਜਿੰਨਾ ਦਾਨ ਕਰਦੇ ਆ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਸੋਭਾ ਵੀ ਹੋਵੇ, ਥੋੜਾ ਜਿਹਾ ਦਾਨ ਕਰਕੇ ਮੰਗਦਾ ਹਜ਼ਾਰਾਂ ਗੁਣਾ ਗੁਰੂ ਕੋਲੋਂ, ਤੇ ਕਹਿੰਦਾ ਸੋਭਾ ਵੀ ਕਰੇ ਦੁਨੀਆ ਮੇਰੀ। ਹੈ ਜੀ, ਇਦਾਂ ਨਹੀਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਫਿਰਦੇ ਹਾਂ ਕਰਮ ਕਾਂਡ ਕਰ ਕਰਕੇ, ਫੁੱਲੇ ਫਿਰਦੇ ਹਾਂ ਕਰਮ ਕਾਂਡ ਕਰ ਕਰਕੇ, ਨਿਮਰਤਾ ਨੂੰ ਅੰਦਰ ਵਸਾਉਣ ਦੀ ਕਦੇ ਲੋੜ ਨਾ ਸਮਝੀ। ਅਗਲੀ ਗੱਲ ਸੁਣਿਓ, ਅੰਨੀ ਸ਼ਰਧਾ ਦੀ ਚੱਕੀ ਪੀ ਰਹੇ ਆ, ਵਿਵੇਕ ਬੁੱਧੀ ਦੀ ਕਦੇ ਲੋੜ ਨਾ ਸਮਝੀ। ਜਿਹੜਾ ਜਿੱਧਰ ਲਾਉਣਾ ਉਧਰ ਤੁਰ ਪੈਨੇ ਆਪਾਂ। ਅੰਨੀ ਸ਼ਰਧਾ ਰੱਖਦੇ ਆ, ਅੰਨੀ ਸ਼ਰਧਾ ਰੱਖੋ, ਪਰ ਅੰਨੇ ਦੇ ਉੱਤੇ ਸ਼ਰਧਾ ਨਾ ਰੱਖੋ। ਅੰਨੀ ਸ਼ਰਧਾ ਰੱਖਣੀ ਹੈ ਨਾ, ਆ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੱਖੋ, ਅੰਨਿਆਂ ਦੇ ਉੱਤੇ ਨਾ ਰੱਖੋ ਅੰਨੀ ਸ਼ਰਧਾ। ਜਿਹੜੇ ਆਪ ਹੀ ਨਹੀਂ ਵੇਖ ਸਕਦੇ, ਤੁਹਾਨੂੰ ਕੀ ਮਾਰਗ ਦਿਖਾਉਣਗੇ? ਹੈ ਜੀ, ਅੰਨੀ ਸ਼ਰਧਾ ਦੀ ਚੱਕੀ ਪੀ ਰਹੇ ਆ, ਵਿਵੇਕ ਬੁੱਧੀ ਦੀ ਕਦੇ ਲੋੜ ਨਾ ਸਮਝੀ। ਮਨਮਤ ਦੀ ਗੱਡੀ ਤੇ ਸਦਾ ਸਵਾਰ ਰਹੀਏ, ਗੁਰਮਤ ਦੇ ਜਹਾਜ਼ ਤੇ ਚੜ੍ਹਨ ਦੀ ਕਦੇ ਲੋੜ ਨਾ ਸਮਝੀ। ਮਨਮਤ ਕਰਦੇ ਰਹਿੰਦੇ ਆ ਵੀ ਕਰਨਾ, ਉਹ ਵੀ ਕਰਨਾ, ਗੁਰਮਤ ਤੋਂ ਉਲਟ ਜਿਹੜੀਆਂ ਚੀਜ਼ਾਂ ਉਹ ਕਰਦੇ ਆ, ਪਰ ਗੁਰਮਤ ਦੇ ਜਹਾਜ਼ ਤੇ ਕਦੇ ਚੜ੍ਹਨ ਦੀ ਲੋੜ ਨਾ ਸਮਝੀ। ਅਖੀਰਲੀ ਗੱਲ ਸੁਣਿਓ, ਕਹਿੰਦਾ ਗੁਰਮਤ ਬਾਰੇ ਹੋਰਾਂ ਨੂੰ ਅਸੀਂ ਕੀ ਦੱਸਦੇ? ਗੁਰਮਤ ਬਾਰੇ ਅਸੀਂ ਹੋਰਾਂ ਨੂੰ ਕੀ ਦੱਸਦੇ? ਖੁਦ ਵੀ ਗੁਰਮਤ ਨੂੰ ਸਮਝਣ ਦੀ ਕਦੇ ਲੋੜ ਨਾ ਸਮਝੀ। ਕਹਿੰਦੇ ਗੁਰਮਤ ਦੀ ਸਮਝ ਆਪ ਰੱਖਣ ਦੀ ਕਦੀ ਲੋੜ ਹੀ ਨਹੀਂ ਸਮਝੀ। ਦੂਜਿਆਂ ਨੂੰ ਕੀ ਸਮਝਾਵਾਂ? ਦੂਜੇ ਧਰਮਾਂ ਵਾਲੇ ਵੇਖੋ ਕਿੰਨਾ ਅੱਗੇ ਨਿਕਲ ਰਹੇ, ਕਿੰਨਾ ਅੱਗੇ। ਅਸੀਂ ਕਿਉਂ ਪਿੱਛੇ ਰਹਿ ਰਹੇ? ਸਾਡੇ ਕੋਲ ਜਿਹੜਾ ਖਜ਼ਾਨਾ ਹੈ ਨਾ, ਕਿਸੇ ਦੂਜੇ ਕੋਲ ਨਹੀਂ। ਪਰ ਅਸੀਂ ਇਹ ਖਜ਼ਾਨੇ ਨੂੰ ਨਾ ਹਿਰਦੇ 'ਚ ਵਸਾ ਪਾਏ ਆ, ਤੇ ਨਾ ਹੀ ਦੂਜਿਆਂ ਨੂੰ ਪ੍ਰੇਰਨਾ ਕਰ ਪਾਏ ਆ। ਤੇ ਜਿਹੜਾ ਕੋਈ ਇੱਧਰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਉਹਦੀ ਸਪੋਰਟ ਕਰਨ ਦੀ ਬਜਾਏ ਉਹਦੀਆਂ ਲੱਤਾਂ ਖਿੱਚਣ ਲੱਗ ਪੈਂਦੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮੇਰੀ ਬੇਨਤੀ ਹੈ, ਜੇ ਅੱਜ ਆਏ ਹੋ ਇੱਥੇ, ਜਾਂ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹੋ, ਪਿਆਰਿਓ ਗੁਰਮਤ ਵੱਲ ਥੋੜੇ ਥੋੜੇ ਕਦਮ ਵਧਾਈਏ। ਇਹ ਮਨੁੱਖਾ ਦੇਹੀ ਕਿਉਂ ਧਾਰਨ ਕੀਤੀ ਹੈ, ਇਸ ਮਾਤ ਲੋਕ ਦੇ ਉੱਤੇ ਕਿਉਂ ਆਏ ਆ, ਇਸ ਸਫ਼ਰ ਨੂੰ ਵੀ ਥੋੜਾ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ। ਆਪ ਸਬਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ।
ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ 778 ਨੰਬਰ ਅੰਗ ਦੇ ਉੱਤੇ ਦਰਜ। ਬਾਬੁਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਭ ਹਾਰਾ। ਬੜੇ ਪਿਆਰ 'ਚ ਆਪਾਂ ਪੜ੍ਹੀਏ। ਉਸ ਤੋਂ ਬਾਅਦ ਇਹ ਸ਼ਬਦ ਦੇ ਵਿੱਚੋਂ ਕੀ ਆਵਾਜ਼ ਆ ਰਹੀ, ਉਹ ਸੁਣਿਆ ਘਰਾਂ 'ਚ ਲੈ ਕੇ ਜਾਣਾ। ਕਿਸੇ ਵੀ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ। ਤੁਸੀਂ ਰੋਜ਼ ਸੰਗਤ ਕਰਨ ਵਾਲੇ ਹੋ। ਅਸੀਂ ਰਹਿਣ ਸਵਾਈ ਸ਼ੁਰੂ ਕਰਨੀ ਹੁੰਦੀ 9 ਵਜੇ। ਆ ਭੈਣਾਂ ਬੈਠੀਆਂ ਜਿਹੜੀਆਂ ਜਾਂਦੀਆਂ, ਉਹਨਾਂ ਨੂੰ ਪਤਾ ਸੰਗਤ ਨੂੰ 9 ਵਜੇ ਰਾਤੀ ਕੀਰਤਨ ਸ਼ੁਰੂ ਕਰਨਾ ਹੁੰਦਾ। 6 ਵਜੇ ਬਹੁਤ ਨਾ ਕਵਾਂ 8-8 10-10 ਹਜ਼ਾਰ ਸੰਗਤ ਪਹਿਲੇ ਬਹਿ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। 3-3 ਘੰਟੇ ਪਹਿਲੇ ਸੰਗਤ ਆ ਕੇ ਬਹਿ ਜਾਂਦੀ ਏ। ਫਿਰ ਬਾਅਦ ਚੋਂ ਅੱਗੇ ਬਹਿਣ ਦੀ ਥਾਂ ਨਹੀਂ ਮਿਲਣੀ। ਤੇ ਇਹ ਮੇਰੀ ਬੇਨਤੀ ਹੈ, ਇਸੇ ਤਰ੍ਹਾਂ ਪ੍ਰੇਮ ਦੇ ਵਿੱਚ ਸੱਜਣਾ। ਪ੍ਰੇਮ ਦੇ ਵਿੱਚ ਗਰਮੀ ਹੈ ਭਾਵੇਂ ਮੈਨੂੰ ਪਤਾ ਹੈ, ਪਰ ਗਰਮੀ ਸਰਦੀ ਉਦੋਂ ਤੱਕ ਹੀ ਹੈ ਜਦ ਤੱਕ ਅੰਦਰ ਪੂਰਾ ਇਸ਼ਕ ਨਹੀਂ ਆਇਆ। ਪੂਰਾ ਇਸ਼ਕ ਆ ਜਾਏ ਨਾ, ਫਿਰ ਭੁੱਖ ਪਿਆਸ ਦੀ ਵੀ ਪਰਵਾਹ ਨਹੀਂ, ਗਰਮੀ ਸਰਦੀ ਦੀ ਵੀ ਪਰਵਾਹ ਨਹੀਂ ਰਹਿੰਦੀ। ਆਓ ਬੜੇ ਪਿਆਰ 'ਚ ਪਹਿਲੇ ਇਹ ਸ਼ਬਦ ਪੜ੍ਹਨਾ, ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ 1-2 ਗੱਲਾਂ ਆਪਾਂ ਕਰਕੇ ਫਿਰ ਸਮਾਪਤੀ ਕਰ ਦੇਣੀ। ਤੇ ਕੋਈ ਰਸਨਾ ਮੰਝੀ ਨਾ ਰਹੇ। ਸਾਰੀ ਸੰਗਤ ਪਿਆਰ 'ਚ ਹਾਜ਼ਰੀਆਂ ਲਾਇਓ ਬੜੇ ਪਿਆਰ ਨਾਲ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ, 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ
ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ।
ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ 9850 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ, ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ, ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ ਹੈ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ, ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ। ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ, ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ।
ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।